ਜੇ ਤੁਸੀਂ ਫਿਲਮਾਂ ਜਾਂ ਡਰਾਮਿਆਂ ਦਾ ਸ਼ੌਕ ਰੱਖਦੇ ਹੋ ਤੇ ਤੁਹਾਨੂੰ ਪੂਰਾ ਜਿਹਾ ਵੀ ਇੰਟਰਸਟ ਹੈ ਟੀਵੀ ਆਰਟਿਸਟਾਂ ਦੇ ਨਾਲ ਜਾਂ ਫਿਲਮ ਦੇ ਆਰਟਿਸਟਾਂ ਦੇ ਨਾਲ ਤੇ ਫਿਰ ਤੁਹਾਨੂੰ ਯਕੀਨਨ ਬਲੈਕ ਵਾਟਰ ਦੇ ਬਾਰੇ ਦੇ ਵਿੱਚ ਜ਼ਰੂਰ ਪਤਾ ਹੋਵੇਗਾ ਕਿਉਂਕਿ ਅੱਜਕੱਲ ਜਿੰਨੇ ਵੀ ਫੇਮਸ ਸਟਾਰ ਨੇ ਖਿਲਾੜੀ ਨੇ ਉਹ ਬਲੈਕ ਵਾਟਰ ਦਾ ਇਸਤੇਮਾਲ ਕਰ ਰਹੇ ਨੇ। ਬਲੈਕ ਵਾਟਰ ਬਹੁਤ ਸਾਰੇ ਲੋਕਾਂ ਵਾਸਤੇ ਇੱਕ ਨਵੀਂ ਸ਼ੈ ਹੈ। ਅੱਜ ਅਸੀਂ ਇਹਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਕਿ ਬਲੈਕ ਵਾਟਰ ਅਸਲ ਦੇ ਵਿੱਚ ਹੈ ਕੀ, ਇਹ ਵਾਕਈ ਕਾਲਾ ਪਾਣੀ ਹੈ ਤੇ ਆਮ ਪਾਣੀ ਨਾਲੋਂ ਇਹ ਕਿਸ ਤਰ੍ਹਾਂ ਡਿਫਰੈਂਟ ਹੈ। ਬਲੈਕ ਵਾਟਰ ਨੂੰ ਅਲਕਲਾਈਨ ਵਾਟਰ ਵੀ ਆਖਿਆ ਜਾਂਦਾ ਹੈ। ਦੂਜੇ ਲਫ਼ਜ਼ਾਂ ਦੇ ਵਿੱਚ ਅਸੀਂ ਇਹਨੂੰ ਅਲਕਲਾਈਨ ਆਇਓਨਾਈਜ਼ਡ ਵਾਟਰ ਕਹਿ ਸਕਦੇ ਹਾਂ। ਅਸਲ ਦੇ ਵਿੱਚ ਹੁੰਦਾ ਕੀ ਹੈ, ਇਹ ਸਾਡੇ ਜਿਸਮ ਤੇ ਕਿਸ ਤਰੀਕੇ ਦੇ ਨਾਲ ਅਸਰਅੰਦਾਜ਼ ਹੁੰਦਾ ਹੈ। ਸਾਡੇ ਜਿਸਮ ਦਾ 70% ਹਿੱਸਾ ਜਿਹੜਾ ਹੈ ਉਹ ਪਾਣੀ ਤੇ ਬੇਸ ਕਰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਪਾਣੀ ਜਿਹੜਾ ਹੈ ਉਹ ਬਹੁਤਾ ਪੀਏ ਤਾਂ ਕਿ ਇਹ ਜਿਸਮ ਦੇ ਸਾਰੇ ਹਿੱਸਿਆਂ ਦੇ ਵਿੱਚ ਅਪੜ ਜਾਵੇ ਤੇ ਸਾਡਾ ਜਿਸਮ ਠੀਕ ਠਾਕ ਕੰਮ ਕਰਦਾ ਰਹੇ। ਜਿਹੜਾ ਪਾਣੀ ਅਸੀਂ ਪੀਵੀਦਾ ਹੈ ਉਹ ਜਿਸਮ ਦੇ ਵਿੱਚੋਂ ਐਕਸਟਰਾ ਮਟੀਰੀਅਲ ਜਿਹੜੇ ਹੁੰਦੇ ਨੇ, ਜਿਹੜੇ ਨੁਕਸਾਨਦੇਹ ਮਟੀਰੀਅਲ ਨੇ, ਉਹਨੂੰ ਜਿਸਮ ਤੋਂ ਬਾਹਰ ਵੀ ਕੱਢਦਾ ਹੈ ਤੇ ਜਿਸਮ ਦੇ ਟੈਂਪਰੇਚਰ ਨੂੰ ਵੀ ਬੈਲੈਂਸ ਰੱਖਦਾ ਹੈ। ਯਾਨੀ ਜਿਸਮ ਦੇ ਵਿੱਚ ਮਿਨਰਲਸ ਦੀ ਜਿਹੜੀ ਫਰਾਹਮੀ ਹੈ ਉਹਨੂੰ ਤੇ ਖਾਣ ਪੀਣ ਦੀਆਂ ਸ਼ੈਵਾਂ ਨੂੰ ਹਜ਼ਮ ਕਰਨ ਲਈ ਇਹ ਬਹੁਤ ਜ਼ਰੂਰੀ ਹੈ। ਹੁਣ ਆਉਂਦੇ ਹਾਂ ਬਲੈਕ ਵਾਟਰ ਵੱਲ ਕਿ ਬਲੈਕ ਵਾਟਰ ਦੇ ਵਿੱਚ ਐਸੀ ਕਿਹੜੀ ਕੁਆਲਿਟੀ ਹੈ। ਬਲੈਕ ਵਾਟਰ ਬਣਾਉਣ ਵਾਲੀਆਂ ਕੰਪਨੀਆਂ ਆਖਦੀਆਂ ਨੇ ਕਿ ਬਲੈਕ ਵਾਟਰ ਦੇ ਵਿੱਚ ਮੈਗਨੀਸ਼ੀਅਮ ਤੇ ਕੈਲਸ਼ੀਅਮ ਵਰਗੇ ਮਿਨਰਲਸ ਜਿਹੜੇ ਨੇ ਉਹ ਆਮ ਪਾਣੀ ਨਾਲੋਂ ਜ਼ਿਆਦਾ ਸ਼ਾਮਿਲ ਕੀਤੇ ਗਏ ਨੇ। ਇਹਦੇ ਨਾਲ ਜਿਸਮ ਦੇ ਵਿੱਚ ਮੈਟਾਬੋਲਿਜ਼ਮ ਦਾ ਅਮਲ ਜਿਹੜਾ ਹੁੰਦਾ ਹੈ ਉਹ ਤੇਜ਼ ਹੋ ਜਾਂਦਾ ਹੈ, ਹਾਜ਼ਮਾ ਤੁਹਾਡਾ ਬਿਹਤਰ ਹੋ ਜਾਂਦਾ ਹੈ ਤੇ ਤੁਹਾਡੇ ਜਿਸਮ ਦੀ ਤੇਜ਼ਾਬੀਅਤ ਜਿਹੜੀ ਹੈ ਉਹ ਘੱਟ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹਨਾਂ ਕੰਪਨੀਆਂ ਦਾ ਆਖਣਾ ਹੈ ਕਿ ਆਮ ਤੌਰ ਤੇ ਜਿਹੜਾ ਪਾਣੀ ਅਸੀਂ ਇਸਤੇਮਾਲ ਕਰਦੇ ਹਾਂ ਇਹਦੇ ਵਿੱਚ ਜਿਹੜੇ ਨਮਕੀਆਤ ਨੇ, ਜਿਹੜੇ ਮਿਨਰਲਸ ਨੇ ਉਹ ਥੋੜੀ ਮਿਕਦਾਰ ਦੇ ਵਿੱਚ ਹੁੰਦੇ ਨੇ। ਇਹ ਇੰਨੇ ਥੋੜੇ ਹੁੰਦੇ ਨੇ ਕਿ ਸਾਡੇ ਜਿਸਮ ਨੂੰ ਇਹਨਾਂ ਤੋਂ ਕਈ ਗੁਣਾ ਜ਼ਿਆਦਾ ਇਹਨਾਂ ਨਮਕੀਆਤ ਦੀ ਲੋੜ ਹੁੰਦੀ ਹੈ। ਇਹਨਾਂ ਮਿਨਰਲਸ ਦੀ ਜਿਸਮ ਦੇ ਵਿੱਚ ਕਮੀ ਪੂਰੀ ਕਰਨ ਵਾਸਤੇ ਬਲੈਕ ਵਾਟਰ ਬੜਾ ਜ਼ਰੂਰੀ ਹੈ ਕਿਉਂ ਜੇ ਪੂਰੇ ਨਮਕੀਆਤ ਇਨਸਾਨ ਦੇ ਜਿਸਮ ਦੇ ਵਿੱਚ ਨਾ ਪਹੁੰਚਣ ਤੇ ਇਨਸਾਨ ਬਿਮਾਰ ਵੀ ਹੋ ਸਕਦਾ ਹੈ। ਬਲੈਕ ਵਾਟਰ ਬਣਾਉਣ ਵਾਲੀਆਂ ਕੰਪਨੀਆਂ ਇਹ ਵੀ ਆਖਦੀਆਂ ਨੇ ਕਿ ਆਮ ਪਾਣੀ ਜਿਹੜਾ ਅਸੀਂ ਪੀਂਦੇ ਹਾਂ ਇਹਦੇ ਵਿੱਚ pH ਲੈਵਲ ਜਿਹੜਾ ਹੈ ਉਹ ਘੱਟ ਹੁੰਦਾ ਹੈ। ਦੂਜੇ ਨੰਬਰ ਦੇ ਉੱਤੇ ਇਹਦੇ ਵਿੱਚ ਤੇਜ਼ਾਬੀਅਤ ਬਹੁਤੀ ਹੁੰਦੀ ਹੈ। ਆਮ ਤੌਰ ਦੇ ਉੱਤੇ ਜਿਹੜਾ ਪਾਣੀ ਅਸੀਂ ਪੀਂਦੇ ਹਾਂ ਇਹਦਾ pH ਲੈਵਲ ਜਿਹੜਾ ਹੈ ਉਹ 6 ਤੋਂ ਲੱਗ ਕੇ 7 ਦੇ ਦਰਮਿਆਨ ਹੁੰਦਾ ਹੈ। ਯਾਨੀ ਜੇ ਅਸੀਂ ਕਿਸੇ ਪਾਣੀ ਦੀ ਜਾਂ ਕਿਸੇ ਲਿਕਵਿਡ ਦੀ pH ਨੂੰ ਨਾਪਣਾ ਹੋਵੇ ਤੇ ਜਿੰਨਾ pH ਲੈਵਲ ਘੱਟ ਹੋਵੇਗਾ ਉਹਦੇ ਬਾਰੇ ਆਖਿਆ ਜਾਂਦਾ ਹੈ ਕਿ ਇਹਦੇ ਵਿੱਚ ਤੇਜ਼ਾਬੀਅਤ ਬਹੁਤੀ ਹੈ। ਯਾਨੀ ਇੱਕ pH ਲੈਵਲ ਦਾ ਲਿਕਵਿਡ ਤੇਜ਼ਾਬੀਅਤ ਦੇ ਨਾਲ ਭਰਿਆ ਹੋਵੇਗਾ। ਹੁਣ ਆਉਂਦੇ ਹਾਂ ਕਿ ਇਹ ਜਿਹੜਾ ਬਲੈਕ ਵਾਟਰ ਹੈ ਇਹਦਾ ਫਾਇਦਾ ਕਿਹਨਾਂ ਲੋਕਾਂ ਨੂੰ ਪਹੁੰਚ ਸਕਦਾ ਹੈ। ਬਲੈਕ ਵਾਟਰ ਦਾ ਫਾਇਦਾ ਉਹਨਾਂ ਲੋਕਾਂ ਨੂੰ ਪਹੁੰਚਦਾ ਹੈ ਜਿਨ੍ਹਾਂ ਨੂੰ ਆਪਣੀ ਸਿਹਤ ਦੇ ਬਾਰੇ ਕੁਝ ਮਸਲੇ ਮਸਾਇਲ ਦਾ ਸਾਹਮਣਾ ਕਰਨਾ ਪੈਂਦਾ ਹੈ। ਯਾਨੀ ਹਾਜ਼ਮੇ ਨੂੰ ਬਿਹਤਰ ਬਣਾਉਂਦਾ ਹੈ। ਇਹਦੇ ਨਾਲ ਬਲੈਕ ਵਾਟਰ ਬਣਾਉਣ ਵਾਲੀਆਂ ਕੰਪਨੀਆਂ ਕਹਿੰਦੀਆਂ ਨੇ ਕਿ ਕਬਜ਼ ਵਰਗੇ ਮਰਜ਼ ਜਿਹੜੇ ਨੇ ਉਹ ਠੀਕ ਹੋ ਜਾਂਦੇ ਨੇ ਤੇ ਜ਼ਿਆਦਾ pH ਲੈਵਲ ਵਾਲਾ ਅਲਕਲਾਈਨ ਪਾਣੀ ਪੀਣ ਦੇ ਨਾਲ ਸ਼ਰੀਆਨਾਂ ਦੇ ਵਿੱਚ ਖੂਨ ਦੀ ਰਵਾਨੀ ਆਮ ਪਾਣੀ ਨਾਲੋਂ ਬਿਹਤਰ ਹੁੰਦੀ ਹੈ। ਹੁਣ ਇਹਦਾ ਹਰਗਿਜ਼ ਇਹ ਮਤਲਬ ਨਹੀਂ ਕਿ ਬਲੈਕ ਵਾਟਰ ਪੀਣ ਦੇ ਨਾਲ ਸਾਰਾ ਕੁਝ ਠੀਕ ਹੋ ਜਾਂਦਾ ਹੈ। ਕਹਿੰਦੇ ਨੇ ਭਈ ਜੇ ਬਲੈਕ ਵਾਟਰ ਅਸੀਂ ਜ਼ਿਆਦਾ ਲੰਮੇ ਅਰਸੇ ਤੱਕ ਇਸਤੇਮਾਲ ਕਰਦੇ ਰਹੀਏ ਤੇ ਇਹਦੇ ਨੈਗੇਟਿਵ ਅਸਰ ਵੀ ਹੋ ਸਕਦੇ ਨੇ। ਇਹਦੇ ਬਾਰੇ ਆਖਿਆ ਜਾਂਦਾ ਹੈ ਭਈ ਬਲੈਕ ਵਾਟਰ ਦਾ ਜ਼ਿਆਦਾ ਇਸਤੇਮਾਲ ਉਲਟੀਆਂ, ਕੁਝ ਰਿਸਰਚਰ ਦਾ ਵੀ ਆਖਣਾ ਹੈ ਕਿ ਇਹਨਾਂ ਮਿਨਰਲਸ ਦਾ ਜ਼ਿਆਦਾ ਇਸਤੇਮਾਲ ਸਿਹਤ ਲਈ ਚੰਗਾ ਨਹੀਂ ਹੈ। ਗੋ ਕਿ ਮਾਦਨੀਆਤ ਚੰਗੇ ਨੇ ਪਰ ਇਹਨਾਂ ਦਾ ਵਾਧਾ ਬਾਜ਼ੇ ਵੇਲੇ ਜਿਸਮ ਦੇ ਵਿੱਚ ਬਿਮਾਰੀਆਂ ਦੀ ਵਜ੍ਹਾ ਵੀ ਬਣ ਸਕਦਾ ਹੈ। ਮਿਸਾਲ ਦੇ ਤੌਰ ਤੇ ਕੈਲਸ਼ੀਅਮ ਦਾ ਬਹੁਤਾ ਇਸਤੇਮਾਲ ਹਾਈਪਰ ਕੈਲਸ਼ੀਅਮ ਦਾ ਕਾਰਨ ਬਣ ਸਕਦਾ ਹੈ। ਇਸੇ ਤਰ੍ਹਾਂ ਆਇਰਨ ਦੀ ਜ਼ਿਆਦਾ ਮਿਕਦਾਰ ਹੈਮੋਕ੍ਰੋਮੈਟੋਸਿਸ ਦਾ ਸਬਬ ਬਣ ਸਕਦੀ ਹੈ। ਇਸੇ ਲਈ ਸਾਨੂੰ ਮਾਦਨੀਆਤ ਵੀ ਉਨੀ ਮਿਕਦਾਰ ਚ ਲੈਣੀਆਂ ਚਾਹੀਦੀਆਂ ਨੇ ਜਿੰਨੀ ਸਾਡੇ ਜਿਸਮ ਨੂੰ ਜ਼ਰੂਰਤ ਹੈ। ਹੁਣ ਆਉਂਦੇ ਹਾਂ ਕਿ ਇਹਦੀ ਕੀਮਤ ਕਿੰਨੀ ਹੈ। ਇਹ ਵਾਵਾ ਮਹਿੰਗਾ ਪਾਣੀ ਹੈ। ਇਹ ਹਰ ਬੰਦਾ, ਆਮ ਬੰਦਾ ਅਫੋਰਡ ਨਹੀਂ ਕਰ ਸਕਦਾ। ਲੇਕਿਨ ਜੇ ਤੁਸੀਂ ਅਫੋਰਡ ਕਰਦੇ ਹੋ ਤੇ ਤੁਹਾਡਾ ਜਿਸਮ ਵੀ ਇਹਨੂੰ ਡਾਈਜੈਸਟ ਕਰ ਸਕਦਾ ਹੈ ਤੇ ਇਹਨੂੰ ਇਸਤੇਮਾਲ ਕਰਨ ਦੇ ਵਿੱਚ ਕੋਈ ਹਰਜ ਨਹੀਂ। ਰਿਸਰਚਰ ਇਹ ਵੀ ਆਖਦੇ ਨੇ ਕਿ ਬਲੈਕ ਵਾਟਰ ਤੋਂ ਅੱਡ ਜੇ ਤੁਸੀਂ ਅਨਾਜ, ਤਾਜ਼ਾ ਫਲ ਤੇ ਸਬਜ਼ੀਆਂ ਖਾਵੋ ਤੇ ਤੁਹਾਡਾ ਜਿਸਮ ਜਿਹੜਾ ਹੈ ਉਹ ਜ਼ਿਆਦਾ ਬਿਹਤਰ ਤੌਰ ਦੇ ਉੱਤੇ ਕੰਮ ਕਰ ਸਕਦਾ ਹੈ, ਤੁਹਾਨੂੰ ਬਹੁਤੇ ਫਾਇਦੇ ਦੇ ਸਕਦਾ ਹੈ ਜਿਹੜੇ ਫਾਇਦੇ ਤੁਹਾਨੂੰ ਬਲੈਕ ਵਾਟਰ ਦਿੰਦਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਰਿਸਰਚਰ ਆਖਦੇ ਨੇ ਭਈ ਬਲੈਕ ਵਾਟਰ ਤੋਂ ਅੱਡ ਤੁਸੀਂ ਨਿੰਬੂ ਦਾ ਪਾਣੀ, ਸਬਜ਼ ਚਾਹ, ਤੁਲਸੀ ਦੇ ਬੀਜ ਤੇ ਨਾਰੀਅਲ ਵਗੈਰਾ ਦਾ ਪਾਣੀ ਵੀ ਲੈ ਸਕਦੇ ਹੋ। ਇਹ ਤੁਹਾਡੇ ਕੋਲ ਕੁਦਰਤੀ ਆਪਸ਼ਨਸ ਨੇ ਤੇ ਜੇ ਤੁਸੀਂ ਖੀਰੇ ਤੇ ਦੂਜੇ ਫਲਾਂ ਨੂੰ ਪਾਣੀ ਦੇ ਵਿੱਚ ਪਾ ਕੇ ਸਾਰੀ ਰਾਤ ਰੱਖੋ ਤੇ ਸਵੇਰ ਤੁਸੀਂ ਇਹਨਾਂ ਨੂੰ ਖਾਵੋ ਤੇ ਤੁਹਾਨੂੰ ਉਹ ਸਾਰੇ ਮਿਨਰਲਸ ਲੱਭ ਜਾਣਗੇ ਜਿਹੜੇ ਕਿ ਬਲੈਕ ਵਾਟਰ ਦੇ ਵਿੱਚ ਮੌਜੂਦ ਨੇ। ਇਹ ਸੀ ਸਾਡੀ ਨਿੱਕੀ ਜਿਹੀ ਵੀਡੀਓ ਬਲੈਕ ਵਾਟਰ ਦੇ ਬਾਰੇ। ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਜੇ।